ਦਾਦਾ ਪੜਦਾਦਾ ਜੀ ਸਾਡੇ ਪਾਕਪਤਨ ਤੋਂ ਸੀਗੇ ਜੀ। ਹਾਂਜੀ, ਕਿਹੜਾ ਪਿੰਡ ਹੈ ਜੀ? ਉੱਥੇ ਜੀ ਜਿਵੇਂ ਦੱਸਿਆ ਸੀਗਾ ਲਾਲ ਸਿੰਘ ਦੀ ਢਾਣੀ ਦੱਸੀ ਜੀ ਕੋਈ ਹੈਗੀ ਜੀ। ਮੈਂ ਦੱਸਿਆ ਜ਼ਰੂਰ ਸੀ, ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਪਾਲਣ ਦੀ, ਪਰ ਮੈਨੂੰ ਕਦੇ ਨੈਟ ਤੇ ਕਦੇ ਕੁਝ ਮਿਲਿਆ ਨਹੀਂ ਸੀਗਾ ਜੀ। ਅੱਜ ਤੁਹਾਡੇ ਨਾਲ ਵਾਰਤਾ ਹੋਈ ਹੈ ਜੀ, ਇਸ ਲਈ ਧੰਨਵਾਦ ਤੁਹਾਡਾ। ਜੇ ਭਾਲ ਕੇ ਦੇਵੋਗੇ ਤਾਂ ਜ਼ਰੂਰ। ਕਿ ਜਦੋਂ ਕਿਤੇ ਹੋਰ ਕੰਟਰੀਆਂ 'ਚ ਜਾਂਦੇ ਆ ਤੇ ਇੰਨਾ ਪਿਆਰ ਨਹੀਂ ਮਿਲਦਾ ਜਿੰਨਾ ਇੱਥੇ ਸੀ। ਨਾਲੇ ਕਿੰਨਾ ਕੁ ਦੂਰ ਆ, ਸਿਰਫ ਇੱਕ ਵਿਚਾਲੇ ਕੰਧ ਹੀ ਆ ਹਨਾ। ਹਾਂਜੀ, ਇੱਕ ਲਾਈਨ ਆ ਤੇ ਥੋੜਾ ਫਰਕ ਹੀ ਆ। ਇੱਥੇ ਅੰਮ੍ਰਿਤਸਰ ਸਾਹਿਬ ਆਉਂਦੇ ਹੀ ਰਹਿੰਦੇ ਆ। ਪਿਛਲੇ ਸਾਲ ਵੀ ਆਏ ਸੀਗੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ, ਪਿਛਲੇ ਸਾਲ ਵੀ ਆਏ ਸੀਗੇ। ਸਾਡੇ ਪੁਰਖੇ ਵੀ ਇੱਥੋਂ ਹੀ ਗਏ, ਲਾਹੌਰ ਤੋਂ। ਹਾਂਜੀ, ਲਾਹੌਰ ਸ਼ਹਿਰ ਦੇ ਵਿੱਚ? ਨਹੀਂ, ਲਾਹੌਰ ਸ਼ਹਿਰ ਦੇ ਨਾਲ ਬਬਲੀਆਣਾ ਪਿੰਡ ਜੀ, ਬਬਲੀ ਵਾਲਾ ਰਾਏਵਿੰਡ ਜੰਕਸ਼ਨ ਦੇ ਨਾਲ। ਰਾਏਵਿੰਡ ਦੇ ਕੋਲ? ਹਾਂਜੀ। ਉੱਥੇ ਦਾ ਚੱਕਰ ਲੱਗਿਆ, ਫਿਰ ਕੋਈ ਸੁਭਾਅ ਬਣਿਆ? ਨਹੀਂ, ਹਜੇ ਤੱਕ ਨਹੀਂ ਬਣਿਆ ਜੀ। ਹਾਂ, ਅੱਜ ਕੱਲ੍ਹ ਯੂਥ ਹੋਣ ਲੱਗ ਗਿਆ। ਪਹਿਲਾਂ ਯੂਥ ਬਹੁਤ ਡਰਦਾ ਸੀ। ਹੁਣ ਵੀ ਜਿੱਦਾਂ ਮੈਂ ਸਟੂਡੈਂਟ ਆ, ਮੇਰੇ ਨਾਲ ਹੋਰ ਵੀ ਸਟੂਡੈਂਟ ਆ ਰਹੇ ਨੇ। ਅਗਲੀ ਵਾਰ ਜਿਹੜੇ ਸਟੂਡੈਂਟ ਨੇ ਉਹ ਹੋਰ ਵੀ ਆਉਣਗੇ। ਜਿੱਦਾਂ ਯੂਥ ਹੈ ਕਾਫੀ ਡਰਦਾ ਸੀ, ਬਟ ਹੁਣ ਨਹੀਂ, ਅਵੇਅਰਨੈਸ ਕਾਫੀ ਹੋ ਗਈ ਹੈ ਕਿ ਹੈ ਨਾ ਇੱਥੇ ਸਾਰੀ ਫੈਸਿਲਿਟੀ ਹੈਗੀ, ਸਿਕਿਉਰਿਟੀ ਹੈਗੀ ਹੈ, ਅਤੇ ਹੁਣ ਅੱਗੇ ਤੋਂ ਹੋਰ ਵੀ ਜ਼ਿਆਦਾ ਆਉਣਗੇ। ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ। ਮੈਂ ਸੋਚ ਵੀ ਨਹੀਂ ਸਕਦਾ ਜੀ ਬਈ ਇੰਨਾ ਜ਼ਿਆਦਾ ਪਿਆਰ ਮਿਲੂਗਾ ਇੱਥੇ ਆ ਕੇ। ਬਹੁਤ ਚੰਗਾ ਲੱਗ ਰਿਹਾ ਜੀ। ਹੁਣ ਮਨ ਨਹੀਂ ਕਰਦਾ ਸੱਚੀ ਇੱਥੋਂ ਜਾਣ ਨੂੰ ਜੀ। ਅਸਲਾਮੁਅਲੈਕੁਮ ਜੀ, ਸਤਿ ਸ਼੍ਰੀ ਅਕਾਲ। ਮੈਂ ਹਾਂ ਜੀ TR ਕੋਹਲੀ, ਇੱਕ ਪਿੰਡ ਪੰਜਾਬ ਦਾ ਚੈਨਲ ਦੇ ਨਾਲ। ਅੱਜ ਆਪਾਂ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪਹੁੰਚੇ ਹਾਂ, ਜਿੱਥੇ ਰੌਣਕਾਂ ਲੱਗੀਆਂ ਹੋਈਆਂ। ਚੜ੍ਹਦੇ ਲਹਿੰਦੇ ਪੰਜਾਬ ਤੋਂ ਜਾਂ ਦੁਨੀਆ ਦੇ ਵੱਖੋ-ਵੱਖ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਪਹੁੰਚੀਆਂ ਨੇ, ਤੇ ਗੱਲਬਾਤ ਕਰਦੇ ਹਾਂ। ਆਪਣੇ ਨਾਲ ਦੋ ਗੱਭਰੂ ਸਰਦਾਰ ਜਿਹੜੇ ਆ ਚੜ੍ਹਦੇ ਪੰਜਾਬ ਤੋਂ ਆਏ ਹੋਏ, ਪੁੱਛਦੇ ਹਾਂ ਤੇ ਕਿਹੜੀ ਜਗ੍ਹਾ ਤੋਂ ਆਏ ਆ ਤੇ ਪਾਕਿਸਤਾਨ ਆ ਕੇ ਕਿਹੋ ਜਿਹਾ ਲੱਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਜਗਦੀਪ ਸਿੰਘ। ਜਗਦੀਪ ਸਿੰਘ। ਕਿਹੜੀ ਜਗ੍ਹਾ ਤੋਂ ਚੜ੍ਹਦੇ ਪੰਜਾਬ ਤੋਂ? ਮੈਂ ਜੀ ਬਰਨਾਲਾ ਡਿਸਟ੍ਰਿਕਟ, ਪੰਡੋਰੀ ਪਿੰਡ ਆ ਮੇਰਾ। ਪੰਡੋਰੀ ਪਿੰਡ ਆ। ਵਾਹ ਜੀ ਵਾਹ। ਪਹਿਲੀ ਦਫਾ ਆਏ ਹੋ ਜਾਂ ਪਹਿਲੇ ਵੀ ਕਿਤੇ ਪਾਕਿਸਤਾਨ ਆਏ? ਨਹੀਂ, ਪਹਿਲੀ ਵਾਰ ਆਇਆ ਬਾਈ। ਪਹਿਲੀ ਵਾਰ। ਆਪਣਾ ਕੀ ਨਾਮ ਹੈ? ਮੇਰਾ ਨਾਮ ਯੁਵਰਾਜ ਸਿੰਘ ਹੈ। ਮੈਂ ਹਰਿਆਣੇ ਤੋਂ ਆਇਆ ਹੋਇਆ। ਹਾਂਜੀ, ਹਰਿਆਣੇ ਤੋਂ ਕਰਨਾਲ। ਪਹਿਲੀ ਵਾਰੀ ਆਏ ਹੋ ਤੁਸੀਂ? ਹਾਂਜੀ, ਪਹਿਲੀ ਵਾਰੀ ਆਏ ਆ, ਪਰ ਲੱਗਦਾ ਨਹੀਂ ਪਿਆ ਪਹਿਲੀ ਵਾਰੀ ਆਏ ਆ। ਕਿੱਦਾਂ ਲੱਗਿਆ ਪੰਜਾਬ? ਉਧਰਲਾ ਇੱਧਰਲਾ ਕੋਈ ਫਰਕ ਲੱਗਿਆ? ਨਾ, ਬਗਾਨਾ ਤਾਂ ਲੱਗਦਾ ਹੀ ਨਹੀਂ। ਲੋਕ ਵੀ ਉਵੇਂ ਦੇ, ਭਾਸ਼ਾ ਵੀ ਉਵੇਂ ਦੀ, ਪਿਆਰ ਵੀ ਉਵੇਂ ਦਾ ਹੀ। ਹਾਂਜੀ। ਤੇ ਅੱਜ ਕਿੰਨਵਾਂ ਦਿਨ ਆਪਾਂ ਨੂੰ ਪਾਕਿਸਤਾਨ ਆਏ ਹੋਏ? ਅੱਜ ਦੂਜਾ ਦਿਨ ਆ। ਦੂਜਾ ਦਿਨ। ਹਾਂਜੀ। ਲਾਹੌਰ ਤੋਂ ਚੱਲੇ ਆ, ਨਨਕਾਣਾ ਸਾਹਿਬ ਪਹੁੰਚੇ ਆ। ਕੋਈ ਉਧਰਲੇ ਵਿੱਚ ਜਾਂ ਇੱਧਰ ਵਿੱਚ ਕਿੰਨਾ ਕੁ ਡਿਫਰੈਂਸ ਲੱਗਿਆ ਜਾਂ ਕਿਸ ਚੀਜ਼ ਦੇ ਵਿੱਚ ਡਿਫਰੈਂਸ ਦੇਖਦੇ ਆ ਤੁਸੀਂ? ਕੋਈ ਫਰਕ ਨਹੀਂ ਜ਼ਿਆਦਾ, ਬਸ ਪਹਿਰਾਵੇ ਦਾ ਜ਼ਿਆਦਾ ਫਰਕ ਹੈ। ਸਗੋਂ ਪਿਆਰ ਸਾਨੂੰ ਜਿੰਨਾ ਉੱਥੇ ਮਿਲਦਾ ਉਦੋਂ ਜ਼ਿਆਦਾ ਮਿਲਦਾ ਪਿਆ ਪਿਆਰ। ਹਾਂ, ਇੱਥੇ ਹਰ ਇੱਕ ਬੰਦਾ ਸਾਨੂੰ ਬਹੁਤ ਪਿਆਰ ਕਰਦਾ, ਹਰ ਇੱਕ ਪੁੱਛਦਾ, ਕੋਈ ਕੰਮ ਹੁੰਦਾ ਸਭ ਮਦਦ ਕਰਦੇ ਨੇ। ਹਾਂਜੀ। ਪੱਗ ਨੂੰ ਤਾਂ ਵੈਸੇ ਬੜਾ ਸਤਿਕਾਰ ਆ ਲੈਂਦੇ ਪੰਜਾਬ ਦੇ ਵਿੱਚ। ਪਹਿਨਾਵੇ ਦਾ ਇੱਧਰ ਸ਼ਲਵਾਰ ਕਮੀਜ਼ ਚੱਲਦੀ ਆ, ਉਧਰ ਕੁੜਤਾ ਪਜਾਮਾ ਚੱਲਦਾ। ਉਧਰ ਕੁੜਤਾ ਪਜਾਮਾ ਚੱਲਦਾ ਮੋਸਟਲੀ। ਹਾਂਜੀ। ਤੁਸੀਂ ਪਾਕਿਸਤਾਨ ਆਏ ਹੋ, ਪਿਆਰ ਦੇਖਿਆ, ਬਾਕੀ ਜਿੰਨੇ ਵੀ ਅਦਾਰੇ ਆ ਉਹਨਾਂ ਦਾ ਪਿਆਰ ਦੇਖਿਆ। ਹੋਰ ਜਿਹੜੀ ਜਨਤਾ ਆਪਣੀ ਯੂਥ ਆ ਉਧਰ ਦੀ, ਉਹਨਾਂ ਨੂੰ ਕੀ ਪੈਗਾਮ ਆ ਦੇਣਾ ਚਾਹੁੰਦੇ ਆ ਕਿ ਆਓ ਇੱਥੇ ਬਾਬਾ ਜੀ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਆ ਗਏ? ਹਾਂ, ਅੱਜ ਕੱਲ੍ਹ ਯੂਥ ਹੋਣ ਲੱਗ ਗਿਆ। ਪਹਿਲਾਂ ਯੂਥ ਬਹੁਤ ਡਰਦਾ ਸੀ। ਹੁਣ ਵੀ ਜਿੱਦਾਂ ਮੈਂ ਸਟੂਡੈਂਟ ਆ, ਮੇਰੇ ਨਾਲ ਹੋਰ ਵੀ ਸਟੂਡੈਂਟ ਆ ਰਹੇ ਨੇ। ਅਗਲੀ ਵਾਰ ਜਿਹੜੇ ਸਟੂਡੈਂਟ ਨੇ ਉਹ ਹੋਰ ਵੀ ਆਉਣਗੇ। ਜਿੱਦਾਂ ਯੂਥ ਹੈ ਕਾਫੀ ਡਰਦਾ ਸੀ, ਬਟ ਹੁਣ ਨਹੀਂ, ਅਵੇਅਰਨੈਸ ਕਾਫੀ ਹੋ ਗਈ ਹੈ ਕਿ ਹੈ ਨਾ ਇੱਥੇ ਸਾਰੀ ਫੈਸਿਲਿਟੀ ਹੈਗੀ, ਸਿਕਿਉਰਿਟੀ ਹੈਗੀ ਹੈ, ਅਤੇ ਹੁਣ ਅੱਗੇ ਤੋਂ ਹੋਰ ਵੀ ਜ਼ਿਆਦਾ ਆਉਣਗੇ। ਵਾਹ ਜੀ ਵਾਹ। ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ 5 ਤੋਂ 7 ਸਾਲ ਹੋ ਗਏ ਤਕਰੀਬਨ। ਇਹ ਕੋਸ਼ਿਸ਼ਾਂ ਕਰਦੇ ਆ, ਕਾਵਿਸ਼ਾਂ ਕਰਦੇ ਆ। ਨਾਸਰ ਕਿਸਾਨਾ ਜੀ ਹੋ ਗਏ ਜਾਂ ਹੋਰ ਚੈਨਲ ਜਿਹੜੇ ਆ ਕੋਸ਼ਿਸ਼ਾਂ ਕਰ ਰਹੇ ਆ ਯੂਥ ਨੂੰ ਅਸੀਂ ਮੋਟੀਵੇਟ ਕਰੀਏ, ਆਪਣੇ ਲਹਿੰਦੇ ਪੰਜਾਬ ਆਉਣ, ਲਹਿੰਦੇ ਪੰਜਾਬ ਦੇ ਵੀਰਾਂ ਨਾਲ ਮਿਲਣ, ਆਪਣਾ ਮੇਲ ਵਰਤਾਅ ਵਧੀਆ ਹੋਵੇ ਤੇ ਅਸੀਂ ਨਫ਼ਰਤਾਂ ਵਿੱਚੋਂ ਨਿਕਲ ਕੇ ਮੁਹੱਬਤਾਂ ਵੱਲ ਆ ਸਕਦੇ ਹਾਂ। ਕੀ ਕਹਿੰਦੇ ਹੋ ਸਰਦਾਰ ਜੀ? ਹਾਂਜੀ ਵੀਰੇ, ਜ਼ਰੂਰ ਆਉਣਾ ਚਾਹੀਦਾ ਸਾਰਿਆਂ ਨੂੰ। ਮੇਰਾ ਇਹੀ ਪੈਗਾਮ ਆ, ਚੜ੍ਹਦੇ ਪੰਜਾਬ 'ਚੋਂ ਜ਼ਰੂਰ ਇੱਕ ਵਾਰੀ ਆ ਕੇ ਇੱਥੇ ਇਸ ਧਰਤੀ ਤੇ ਬਾਬੇ ਨਾਨਕ ਦੀ ਤੇ ਇੱਕ ਵਾਰੀ ਜ਼ਰੂਰ ਆਉਣਾ ਚਾਹੀਦਾ। ਤੇ ਇੰਨੀ ਖੁਸ਼ੀ ਮਿਲਦੀ ਆ ਇੱਥੇ ਉਤਰਨ ਸਾਰ। ਜਾਣੀ ਇੱਕ ਇੱਛਾ ਸੀਗੀ ਹੈ ਨਾ ਕਿੰਨੇ ਟਾਈਮ ਦੀ ਕਿ ਯਾਰ ਜਾ ਕੇ ਆਉਣਾ, ਜ਼ਰੂਰ ਜਾ ਕੇ ਆਉਣਾ, ਤੇ ਅੱਜ ਇੱਛਾ ਪੂਰੀ ਹੋਈ ਆ ਤੇ ਬਹੁਤ ਜ਼ਿਆਦਾ ਖੁਸ਼ੀ ਆ ਤੇ ਬਹੁਤ ਜ਼ਿਆਦਾ ਪਿਆਰ ਮਿਲਿਆ। ਉਤਰਨ ਸਾਰ ਬਸ ਤੋਂ ਇੰਨਾ ਜ਼ਿਆਦਾ ਸਤਿਕਾਰ ਤੇ ਇੰਨੇ ਜ਼ਿਆਦਾ ਇਹਨਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਜੀ। ਆਪਣਾ ਕਿਸੇ ਹੋਰ ਕੰਟਰੀ ਦਾ ਵੀਜ਼ਾ ਅੱਗੇ ਕਿਤੇ ਗਏ ਹੋ ਜਾਂ ਨਹੀਂ ਕਿਤੇ ਵੀ? ਅੱਗੇ ਸਿੰਗਾਪੁਰ, ਦੁਬਈ ਵਗੈਰਾ ਐ ਘੁੰਮਣ ਦਾ ਸ਼ੌਂਕ ਆ। ਘੁੰਮਣ ਦਾ? ਹਾਂਜੀ, ਘੁੰਮਦੀ ਆ ਬਸ, ਹਫਤਾ ਕਿਤੇ 10 ਦਿਨ, ਜ਼ਿਆਦਾ ਨਹੀਂ। ਇੱਕ ਬੜੀ ਮਿੱਥ ਬਣੀ ਹੋਈ ਆ ਚੜ੍ਹਦੇ ਪੰਜਾਬ ਕਿ ਜਿਹੜੇ ਲਹਿੰਦੇ ਪੰਜਾਬ ਪਾਕਿਸਤਾਨ ਦਾ ਵੀਜ਼ਾ ਲੱਗ ਜਾਵੇ ਉਹਨੂੰ ਕਿਸੇ ਹੋਰ ਦੇਸ਼ ਦਾ ਵੀਜ਼ਾ ਨਹੀਂ ਲੱਭਦਾ। ਇਹਨੂੰ ਕੀ ਦੇਖਦੇ ਹੋ? ਨਹੀਂ, ਮੈਨੂੰ ਇਦਾਂ ਲੱਗਦਾ ਨਹੀਂ। ਵੈਸੇ ਚਲੋ ਪਾਕਿਸਤਾਨ ਦੇ ਲੋਕਾਂ ਦਾ ਵੀ ਵੀਜ਼ਾ ਤਾਂ ਲੱਗਦਾ ਹੀ ਆ ਨਾ, ਉਹ ਵੀ ਬਹੁਤ ਜਗ੍ਹਾ ਗਏ ਹੋਏ ਨੇ। ਤੇ ਪਰ ਜਿਵੇਂ ਹੁਣ ਇੱਥੋਂ ਸਾਡੇ ਪਿਛਲੀ ਵਾਰੀ ਸੰਗਤ ਕਾਫੀ ਆਈ ਸੀ, ਤੇ ਜਿਵੇਂ ਉਹ ਆਪਣੇ ਰਿਪਨ ਖੁਸ਼ੀ ਹੁਣੀ ਨੇ ਇਸ ਦਫਾ ਵੀ ਆਏ ਹੋਏ ਨੇ। ਇਸ ਦਫਾ ਵੀ ਆਏ ਨੇ। ਉਸ ਤੋਂ ਬਾਅਦ ਉਹ ਕੈਨੇਡਾ ਜਾ ਕੇ ਆਏ ਨੇ। ਹਾਂ, ਇਦਾਂ ਦਾ ਕੋਈ ਨਹੀਂ, ਇਹ ਮੈਥੀ ਹੀ ਆ ਸਿਰਫ।
ਇਹਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਮੇਰੇ ਹਿਸਾਬ ਨਾਲ। ਬਿਲਕੁਲ ਜੀ, ਬਹੁਤ ਸਾਰੇ ਵਲੌਗਰ ਸਾਡੇ ਭਾਈ ਭੈਣਾਂ ਜਿਹੜੇ ਆ ਉਹਨਾਂ ਨੇ ਵੀ ਇਹ ਸਾਬਤ ਕੀਤਾ ਕਿ ਪਹਿਲਾਂ ਪਾਕਿਸਤਾਨ ਦਾ ਵੀਜ਼ਾ ਲਿਆ, ਫਿਰ ਉਹ ਕੈਨੇਡਾ, ਅਮਰੀਕਾ ਜਾਂ ਹੋਰ ਕਿਸੇ ਦੇਸ਼ਾਂ ਦੇ ਵਿੱਚ ਗਏ ਨੇ। ਇਹ ਬਿਲਕੁਲ ਗਲਤ ਮਿੱਥ ਬਣੀ ਹੋਈ ਆ। ਬਾਕੀ ਪਿਆਰ ਮੁਹੱਬਤ ਜਿਹੜਾ ਪਾਕਿਸਤਾਨ ਦੇ ਵਿੱਚ ਮਿਲਦਾ ਜਾਂ ਕਿ ਤੁਸੀਂ ਹੋਰ ਕੰਟਰੀਆਂ ਵਿਜ਼ਿਟ ਕੀਤੀਆਂ ਉਹਨਾਂ ਵਿੱਚ ਇੱਥੇ ਕੀ ਫਰਕ ਦੇਖਿਆ ਤੁਸੀਂ? ਉੱਥੇ ਵੀਰੇ ਜਿਵੇਂ ਆਪਾਂ ਜਾਂਦੇ ਆ ਨਾਰਮਲ ਹਰ ਇੱਕ ਜਗ੍ਹਾ, ਜਿਵੇਂ ਚਲੋ ਹਰ ਇੱਕ ਭਾਈਚਾਰਾ ਵੈਸੇ ਨਾਰਮਲ ਸੀ, ਤੇ ਇੱਥੇ ਜਿਵੇਂ ਇੱਕ ਜਿਵੇਂ ਬਹੁਤ ਟਾਈਮ ਤੋਂ ਭਾਈ ਵਿਛੜੇ ਹੁੰਦੇ ਆ, ਇਦਾਂ ਇੰਨਾ ਜ਼ਿਆਦਾ ਪਿਆਰ, ਯਾਨੀ ਲੂ ਕੰਡੇ ਖੜੇ ਹੋਣ ਵਾਲਾ ਕੰਮ ਆ, ਤੇ ਇਹਨਾਂ ਜੱਫੀਆਂ ਪਾਉਂਦੇ ਆ ਕੇ ਤੇ ਪੱਗਾਂ ਦਾ ਸਤਿਕਾਰ, ਯਾਨੀ ਬਹੁਤ ਵਧੀਆ ਲੱਗਿਆ ਵਾ। ਅਲੱਗ ਯਾਨੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ, ਇੱਕ ਅਲੱਗ ਜਿਹੀ ਫੀਲ ਸੀ ਉਹ ਅੰਦਰ। ਹਾਂਜੀ, ਇਹ ਸਾਡੇ ਲਹਿੰਦੇ ਪੰਜਾਬ ਤੋਂ ਜਾਂ ਚੜ੍ਹਦੇ ਪੰਜਾਬ ਤੋਂ ਜਿੱਥੇ ਪੰਜਾਬੀ ਭਾਈਚਾਰਾ ਬੈਠਾ ਜਾਂ ਫਿਰ ਹੋਰ ਵੀ ਲੋਕ ਕਿਸੇ ਧਰਮ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਜੁੜੇ ਪਾਕਿਸਤਾਨ ਆਉਂਦੇ ਨੇ, ਖਾਸ ਕਰ ਇੰਡੀਆ ਦਾ ਵਰਡ ਜੋ ਯੂਜ਼ ਹੁੰਦਾ ਪਾਕਿਸਤਾਨੀ ਆਉਂਦੇ ਨੇ, ਉਹ ਚਾਹ ਕੇ ਮਿਲਦੇ ਨੇ। ਯਾਰ ਸਾਡੇ ਭਾਈ ਨੇ, ਸਾਡੇ ਤੋਂ ਵਿਛੜੇ ਹੋਏ ਨੇ, ਉਹ ਜਿਵੇਂ ਵਿਛੋੜੇ ਦਾ ਭਾਈ ਨਾ ਮਿਲਿਆ ਹੋਵੇ ਇੱਕ ਵਾਰੀ, ਉਦਾਂ ਹੀ ਲੱਗਦਾ ਬਸ ਜੀ, ਬਸ 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 ਸੇਮ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਜਦੋਂ ਕਿਤੇ ਹੋਰ ਕੰਟਰੀਆਂ 'ਚ ਜਾਂਦੇ ਆ ਤੇ ਇੰਨਾ ਪਿਆਰ ਨਹੀਂ ਮਿਲਦਾ ਜਿੰਨਾ ਇੱਥੇ ਸੀ। ਨਾਲੇ ਕਿੰਨਾ ਕੁ ਦੂਰ ਆ, ਸਿਰਫ ਇੱਕ ਵਿਚਾਲੇ ਕੰਧ ਹੀ ਆ, ਹਨਾ। ਹਾਂਜੀ, ਇੱਕ ਲਾਈਨ ਆ, ਤੇ ਥੋੜਾ ਫਰਕ ਹੀ ਆ। ਇੱਥੇ ਅੰਮ੍ਰਿਤਸਰ ਸਾਹਿਬ ਆਉਂਦੇ ਹੀ ਰਹਿੰਦੇ ਆ, ਸਾਰਾ ਉਧਰ ਚੜ੍ਹਦਾ ਪੰਜਾਬ ਆਉਂਦਾ ਹੀ ਰਹਿੰਦਾ, ਤੇ ਬਸ ਇੱਕ ਏਦਾਂ ਹੁੰਦਾ ਕਿ ਨਨਕਾਣਾ ਸਾਹਿਬ ਵੀ ਜਾਣਾ, ਲਾਹੌਰ ਜਾਣਾ, ਜਿੱਥੇ ਪੁਰਾਣੇ ਸਾਡੇ ਦਾਦੇ ਪੜਦਾਦਿਆਂ ਦੇ ਭਰਾ ਜਾਂ ਹਨਾ ਸਕੇ ਸੰਬੰਧੀ ਯਾਰ ਦੋਸਤ ਉਧਰੋਂ ਵਿਛੜ ਕੇ ਇੱਧਰ ਆ ਗਏ। ਅੱਛਾ, ਦਾਦੇ ਪੜਦਾਦਿਆਂ ਦੀ ਗੱਲ ਕੀਤੀ ਹੈ ਤੁਸੀਂ, ਪਹਿਲੋਂ ਪਿਛੋਕੜ ਆਪਣਾ ਇੱਧਰ ਹੈਗਾ ਸੀਗਾ ਜਾਂ ਉੱਧਰ ਦਾ ਹੀ ਹੈ? ਨਹੀਂ, ਆਪਣਾ ਹੈ ਨਹੀਂ, ਆਪਣਾ ਉੱਧਰ ਦਾ ਹੀ ਆ, ਪਰ ਉੱਥੇ ਆਏ ਹੋਣਗੇ ਕੋਈ ਨਾ ਕੋਈ। ਹਾਂਜੀ, ਆਏ ਹੋਏ ਨੇ ਜਿਹੜੇ, ਉਹ ਗੱਲਾਂ ਬਹੁਤ ਦੱਸਦੇ ਨੇ। ਜਾਂ ਸਾਡੇ ਦਾਦੇ ਪੜਦਾਦਿਆਂ ਦੇ ਜਿਹੜੇ ਯਾਰ ਦੋਸਤ ਸੀਗੇ, ਉਹ ਉਧਰੋਂ ਇੱਧਰ ਆਏ ਨੇ ਜਿਹੜੇ, ਉਹਨਾਂ ਨੂੰ ਬੜਾ ਯਾਦ ਕਰਦੇ ਆ, ਹਨਾ। ਉਹਨਾਂ ਦਾ ਕਿਸੇ ਦਾ ਕੋਈ ਨਾਮ ਲਿਆ ਹੋਵੇ ਕਿਸੇ ਨੇ? ਨਹੀਂ, ਇੰਨਾ ਤਾਂ ਮੈਨੂੰ ਯਾਦ ਨਹੀਂ, ਕਿਉਂਕਿ ਮੈਂ ਬਹੁਤ ਪੁਰਾਣੀਆਂ ਗੱਲਾਂ ਨੇ। ਪਰ ਜਿਵੇਂ ਅੰਮ੍ਰਿਤਸਰ ਤੋਂ ਤਾਂ ਕਾਫੀ ਨੇ, ਜਿਵੇਂ ਹੁਣ ਜਦੋਂ ਮੈਂ ਆ ਰਿਹਾ ਸੀ ਅੰਮ੍ਰਿਤਸਰ ਤੋਂ, ਮੇਰੇ ਯਾਰ ਦੋਸਤ ਹੈਗੇ ਨੇ, ਉਹ ਕਹਿੰਦੇ ਕਿ ਸਾਨੂੰ ਵੀ ਦੱਸਣਾ ਸੀ ਕਿੱਦਾਂ ਵੀਜ਼ਾ ਲੱਗਦਾ, ਕਿ ਅਸੀਂ ਵੀ ਆਉਣਾ ਸੀਗਾ, ਕਿ ਅਸੀਂ ਤਾਂ ਹੈਗੇ ਵੀ ਉਧਰ ਦੇ ਆ, ਅਸੀਂ ਆਪਣਾ ਪੁਰਾਣਾ ਘਰ ਦੇਖ ਆਉਂਦੇ, ਕੋਈ ਬੰਦਾ ਸਾਨੂੰ ਮਿਲ ਜਾਂਦਾ ਪੁਰਾਣਾ, ਹਨਾ। ਤੇ ਹੁੰਦਾ ਹੀ ਆ ਸਭ ਨੂੰ ਬਾਈ। ਬਿਲਕੁਲ ਜੀ, ਇਸ ਚੀਜ਼ ਦਾ ਵੀ ਉਪਰਾਲਾ ਇੱਕ ਪਿੰਡ ਪੰਜਾਬ ਦਾ ਦੀ ਟੀਮ ਕਰ ਰਹੀ ਆ। ਸਾਂਝ ਟੂਰਿਜ਼ਮ ਦੀ ਕੰਪਨੀ ਇੱਕ ਲਾਂਚ ਕੀਤੀ ਆ, ਨਾਸਰ ਕਿਸਾਨਾ ਸਾਹਿਬ ਉਹਨਾਂ ਨੇ, ਜਿਹੜਾ ਆਪਣੇ ਇੱਧਰ ਦੇ ਪੰਜਾਬ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਆਪਣਾ ਇੱਧਰਲੇ ਪਿੰਡਾਂ ਨੂੰ ਜਿਹੜੇ ਉਧਰੋਂ ਚੜ੍ਹਦੇ ਪੰਜਾਬ ਤੋਂ ਜਾਂ ਹੋਰ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਆ, ਉਹਨਾਂ ਨੂੰ ਲੈ ਕੇ ਜਾਂਦੇ ਆ ਸਪੈਸ਼ਲ, ਬਗੈਰ ਕਿਸੇ ਮੁਫਾਦ ਤੋਂ। ਆਪਣੇ ਉਹਨਾਂ ਨੂੰ ਪਿੰਡ ਦਿਖਾਉਂਦੇ ਆ, ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਾਉਂਦੇ ਆ, ਪੰਜਾ ਸਾਹਿਬ, ਨਨਕਾਣਾ ਸਾਹਿਬ, ਸੱਚਾ ਸੌਦਾ ਸਾਹਿਬ, ਹਰ ਜਗ੍ਹਾ ਲੈ ਕੇ ਜਾਂਦੇ ਆ। ਇਹ ਵੀ ਇੱਕ ਬੜਾ ਵੱਡਾ ਉਪਰਾਲਾ ਕੀਤਾ। ਅਗਰ ਤੁਸੀਂ ਇਹਨਾਂ ਜੁੜਨਾ ਚਾਹੁੰਦੇ ਆ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਹੋਣਾ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਤੁਸੀਂ ਦੱਸੋ ਸਰਦਾਰ ਜੀ, ਹੋਰ ਆਪਣਾ ਪਿਛੋਕੜ ਵੀ ਇੱਧਰ ਸੀ ਜਾਂ ਉੱਧਰ ਦਾ ਹੀ ਆਪਣਾ? ਹਾਂਜੀ, ਆਪਣਾ ਪਿਛੋਕੜ ਹੈ ਸੀ। ਮੇਰੇ ਜਿਹੜੇ ਦਾਦਾ ਜੀ ਨੇ ਉਹ ਇੱਥੇ ਗਏ ਹੋਏ ਨੇ, ਗੁਜਰਾਂਵਾਲੇ ਤੋਂ ਗਏ ਹੋਏ। ਹਾਂਜੀ, ਉਦੋਂ ਬਾਅਦ ਮੇਰੇ ਦਾਦਾ ਜੀ ਵੀ ਇੱਥੇ ਹੋ ਕੇ ਗਏ ਨੇ, ਮੇਰੇ ਡੈਡੀ ਵੀ ਇੱਥੋਂ ਉਦੋਂ ਬਾਅਦ ਇੱਥੇ ਆ ਕੇ ਗਏ ਨੇ, ਤੇ ਹੁਣ ਮੇਰੀ ਵਾਰੀ ਸੀ, ਹੁਣ ਮੈਂ ਵੀ ਇੱਥੇ ਆ ਕੇ ਗਿਆ। ਤੇ ਅੱਗੋਂ ਹੁਣ ਜਿੰਨੇ ਵੀ ਹੋਣਗੇ, ਮੈਂ ਕਹਿੰਦਾ ਵਾਂ ਕਿ ਅੱਗੋਂ ਆਪਾਂ ਇੱਥੇ ਆਈਏ, ਹਨਾ। ਇਹ ਕੋਈ ਸਾਰੇ ਪੁੱਛਦੇ ਨੇ ਕਿੱਥੇ ਚੱਲੇ, ਪਾਕਿਸਤਾਨ ਚੱਲਿਆ, ਪਾਕਿਸਤਾਨ ਬਗਾਨੇ ਦੇਸ਼ ਚੱਲਿਆ। ਮੈਂ ਬਗਾਨਾ ਦੇਸ਼ ਤੇ ਹੈ ਹੀ ਨਹੀਂ, ਮੈਂ ਦੇਸ਼ ਤਾਂ ਆਪਣਾ ਵਾ, ਹਨਾ। ਦੇਸ਼ ਇੱਥੋਂ ਉੱਠ ਕੇ ਗਏ ਆ, ਉੱਥੇ ਚਲੇ ਗਏ, ਉਹ ਵੀ ਦੇਸ਼ ਆਪਣਾ, ਇਹ ਵੀ ਦੇਸ਼ ਆਪਣਾ, ਕੋਈ ਫਰਕ ਹੀ ਨਹੀਂ ਹੈਗਾ। ਉਹ ਜਿਹੜੀਆਂ ਮਿੱਥਾਂ ਪਾਈਆਂ ਸੀ ਜਾਂ ਨਫ਼ਰਤਾਂ ਪਾਈਆਂ ਸੀ ਮੀਡੀਆ ਨੇ, ਅੱਜ ਸੋਸ਼ਲ ਮੀਡੀਆ ਦੇ ਰਾਹੀਂ ਕੋਈ ਸਾਡੇ ਵੀਰ ਕੋਸ਼ਿਸ਼ ਕਰ ਰਹੇ ਨੇ ਮਿਟਾਉਣ ਦੀ, ਉਹ ਸਫਲ ਹੋ ਰਿਹਾ ਕਿਤੇ ਨਾ ਕਿਤੇ? ਹਾਂਜੀ, ਜ਼ਰੂਰ ਬਹੁਤ ਫਰਕ ਪੈ ਰਿਹਾ ਕਿ ਨਫ਼ਰਤਾਂ ਤਾਂ ਹਾਲੇ ਤੱਕ ਜਿਹੜੇ ਫੈਲਾਉਣ ਵਾਲੇ ਨੇ ਹੁਣ ਵੀ ਫੈਲਾ ਰਹੇ ਨੇ, ਬਟ ਜਿਹੜਾ ਪਿਆਰ ਹੈ ਉਹ ਕਦੀ ਨਹੀਂ ਰੁਕ ਸਕਦਾ। ਜਿੰਨੇ ਮਰਜ਼ੀ ਲੋਕ ਆ ਜਾਣ, ਜਿੰਨੀਆਂ ਮਰਜ਼ੀ ਨਫ਼ਰਤਾਂ ਫੈਲਾ ਲੈਣ, ਪਰ ਜਿਹੜਾ ਪਿਆਰ ਹੈ ਆਪਾਂ ਇੱਥੇ ਆ ਕੇ ਮਿਲਦਾ, ਉਹ ਆਪਣੀ ਜਗ੍ਹਾ ਉਦੋਂ ਵੱਧ ਹੀ ਪਿਆ, ਘਟਦਾ ਨਹੀਂ ਹੈਗਾ। ਤੁਸੀਂ ਕਿਤੇ ਹੋਰ ਦੇਸ਼ ਵਿਦੇਸ਼ ਗਏ ਆ ਜਾਂ ਸਿੱਧਾ ਪਾਕਿਸਤਾਨ ਹੀ ਆ? ਹਾਂਜੀ, ਮੈਂ ਪਹਿਲਾਂ ਦੁਬਈ ਗਿਆ ਹੋਇਆ ਵਾਂ। ਹਾਂਜੀ, ਪਰ ਜਿਹੜੀ ਗੱਲਬਾਤ ਇੱਥੇ ਆ ਕੇ ਬਣਦੀ ਹੈ ਉਹ ਕਿਤੇ ਨਹੀਂ ਬਣਦੀ। ਜੋ ਲੋਕ ਉੱਥੇ ਮਿਲਦੇ ਆ ਉਹ ਫਰਕ ਹੈ, ਉਹ ਫਾਰਮੈਲਿਟੀ ਕਰਦੇ, ਬਟ ਜਿਹੜਾ ਇੱਥੋਂ ਦਿਲੋਂ ਪਿਆਰ ਮਿਲਦਾ ਹੈ, ਹਨਾ, ਉਹ ਕਿਸੇ ਦੇਸ਼ 'ਚ ਨਹੀਂ ਮਿਲ ਸਕਦਾ ਹੈਗਾ। ਇੱਧਰ ਸਭ ਨਾਲੋਂ ਵੱਡੀ ਚੀਜ਼ ਹੈ ਕਿ ਲੈਂਗੁਏਜ ਬੈਰੀਅਰ ਹੈ ਨਹੀਂਗਾ। ਅਸੀਂ ਜਿੱਦਾਂ ਤੁਸੀਂ ਬੋਲਦੇ ਹੋ ਉਹੀ ਕਹਿੰਦੇ ਆ, ਉਹ ਕਣੀ ਤੇ ਕਣੀ ਸਾਰਾ ਸਹੀ ਗੱਲ ਆ, ਕੁਝ ਫਰਕ ਹੈਗਾ, ਬਾਕੀ ਦੇਸ਼ ਆਪਣਾ ਹੈ, ਹਨਾ, ਸਭ ਸਮਝ ਆ ਜਾਂਦਾ। ਹਾਂਜੀ, ਤੇ ਆਪਣੇ ਇੱਥੋਂ ਕਿੱਥੇ ਕਿੱਥੇ ਜਾਣ ਦਾ ਮੂਡ ਹੈ? ਕੋਈ ਦਿਲ ਹੈ ਕਿ ਗੁਜਰਾਂਵਾਲੇ ਵੀ ਜਾਇਆ ਜਾਵੇ? ਦਿਲ ਤਾਂ ਬਹੁਤ ਹੈ, ਬਟ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਆਪਾਂ ਜਾ ਨਹੀਂ ਸਕਦੇ ਹੈਗੇ, ਹਨਾ। ਅੱਗੇ ਆਪਾਂ ਟਰਾਈ ਕਰਾਂਗੇ ਕਿ ਓਪਨ ਵੀਜ਼ਾ ਅਪਲਾਈ ਕਰੀਏ ਤੇ ਆਪਣੇ ਪਿੰਡ ਹੋ ਕੇ ਆਈਏ। ਜਿੱਦਾਂ ਮੇਰੇ ਦਾਦਾ ਜੀ ਵੀ ਆਏ ਸੀ, ਵਾਪਸ ਆਏ ਸੀ, ਉਹ ਵੀ ਪਿੰਡ ਹੋ ਕੇ, ਕਿਸੇ ਮੇਰੇ ਫਾਦਰ ਸਾਹਿਬ ਆਏ ਸੀ, ਉਹ ਵੀ ਹੋ ਕੇ ਗਏ ਸੀ। ਤੇ ਹੁਣ ਅਗਲੀ ਵਾਰੀ ਮੇਰੀ ਟਰਾਈ ਰਹੇਗੀ ਤੇ ਮੈਂ ਆਪਣੇ ਪਿੰਡ ਹੋ ਕੇ ਜ਼ਰੂਰ ਆਵਾਂਗਾ। ਗੁਜਰਾਂਵਾਲੇ ਦੇ ਨਾਲ ਪਿੰਡ ਲੱਗਦਾ, ਡਿਓਡੀ ਹੈ ਸਾਡੀ ਉੱਥੇ। ਹਾਂਜੀ, ਗੁਜਰਾਂਵਾਲੇ ਤੋਂ ਜੱਟ ਰਿਫਿਊਜੀ ਨਹੀਂ, ਬੜਾ ਗਾਣਾ ਮਸ਼ਹੂਰ ਆ, ਉਹੀ ਆ ਤੁਸੀਂ? ਹਾਂਜੀ, ਗੁਜਰਾਂਵਾਲੇ ਤੋਂ ਜੱਟ ਰਿਫਿਊਜੀ। ਰਾਜਾ ਰਣਜੀਤ ਸਿੰਘ ਦਾ ਸ਼ਹਿਰ ਆ ਗੁਜਰਾਂਵਾਲਾ, ਬੜਾ ਇੱਕ ਭਾਗਾਂ ਵਾਲਾ ਸ਼ਹਿਰ ਆ।
ਤੇ ਬਿਲਕੁਲ ਬਹੁਤ ਵਧੀਆ ਚੀਜ਼ ਜਿਹੜੀ ਨਾ ਉਹ ਲੈਂਦੇ ਪੰਜਾਬ 'ਚ ਜਿਹੜੇ ਸਰਦਾਰ ਯੰਗ ਯੂਥ ਜਿਹੜੀ ਆਉਣ ਲੱਗੀ ਆ ਉਹਦੇ ਨਾਲ ਬਹੁਤ ਫਰਕ ਪਿਆ। ਫਿਰ ਉਹ ਆਪਣੇ ਵਿਊਜ਼ ਰੱਖਦੇ ਨੇ, ਆਪਣੇ ਜਿਹੜੇ ਸ਼ਬਦ ਆ ਇਹ ਦਿਲੋਂ ਬਿਆਨ ਹੈ ਕਿ ਉੱਤੋਂ ਹੀ ਫਾਰਮੈਲਿਟੀ? ਨਾ ਦਿਲੋਂ ਹੈ, ਕਦੀ ਉੱਤੋਂ ਤੇ ਗੱਲ ਕੀਤੀ ਨਹੀਂ। ਪੰਜਾਬੀਆਂ ਦੀ ਆਦਤ ਹੁੰਦੀ ਹੈ, ਜੋ ਗੱਲ ਕੀਤੀ ਹੈ ਦਿਲੋਂ ਕੀਤੀ ਹੈ। ਇੱਥੇ ਕਿਸੇ ਨੇ ਆ ਕੇ ਇਹ ਤਾਂ ਨਹੀਂ ਕਿਹਾ ਵੀ ਯਾਰ ਤੂੰ ਐਦਾਂ ਨਹੀਂ ਐਦਾਂ ਕਹਿਣਾ ਪਾਕਿਸਤਾਨ ਬਾਰੇ, ਜੋ ਹੈਗਾ ਉਹੀ ਹੈ? ਨਾ ਬਿਲਕੁਲ ਜੋ ਹੈ ਦਿਲੋਂ ਹੈ। ਉਹ ਐਦਾਂ ਹੀ ਹੈ ਸਰਦਾਰ ਜੀ, ਦਿਲੋਂ ਹੀ ਹੈ? ਹਾਂਜੀ ਵੀਰੇ, ਕੋਈ ਫਰਕ ਹੀ ਨਹੀਂ ਹੈਗਾ ਜੀ। ਤੁਹਾਨੂੰ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਨਾ। ਹਾਂਜੀ। ਤੇ ਇੱਕ ਅਲੱਗ ਤਰ੍ਹਾਂ ਦਾ ਫੀਲ ਆ ਦਿਲ ਦੇ ਵਿੱਚ, ਅਲੱਗ ਤਰ੍ਹਾਂ ਦੀ ਖੁਸ਼ੀ ਆ। ਬਹੁਤ ਪਿਆਰ ਮਿਲਿਆ, ਬਸ ਮੈਂ ਹੋਰ ਸ਼ਬਦਾਂ 'ਚ ਤਾਂ ਬਿਆਨ ਕਰ ਹੀ ਨਹੀਂ ਸਕਦੇ ਜੀ। ਬਿਲਕੁਲ ਲੈਂਦੇ ਪੰਜਾਬ ਜਾਂ ਪਾਕਿਸਤਾਨ ਦੇ ਕਿਸੇ ਆਰਟਿਸਟ ਤੋਂ ਪ੍ਰਭਾਵਿਤ ਹੋ, ਜਾਂ ਕਿਹੜਾ ਆਰਟਿਸਟ ਇਧਰ ਤੁਹਾਨੂੰ ਯਾਦ ਹੋਵੇ ਜਾਂ ਸੁਣਦੇ ਹੋਵੋ ਤੁਸੀਂ? ਆਰਟਿਸਟ ਪੁਰਾਣੇ ਵੀ ਕਾਫੀ ਨੇ ਹਨਾ, ਆਲਮ ਲੋਹਾਰ, ਆਰਿਫ ਲੋਹਾਰ, ਤੇ ਜਿਵੇਂ ਹੁਣ ਬਾਈ ਹੁਣੀ ਸੰਮੀ ਜੱਟ, ਉਹਨਾਂ ਦੀਆਂ ਕਾਫੀ ਰੀਲਾਂ ਵਾਇਰਲ ਹੁੰਦੀਆਂ। ਉਹਨਾਂ ਨੂੰ ਮਿਲਣਾ ਵੀ ਆ, ਕਿਉਂਕਿ ਪਿਛਲੀ ਵਾਰ ਆ ਕੇ ਗਏ ਸੀ ਮੁੰਡੇ, ਉਹਨਾਂ ਨੂੰ ਚਲੋ ਵਧੀਆ ਪਿਆਰ ਬਣਿਆ ਸੀਗਾ। ਇਸ ਵਾਰ ਨੰਬਰ ਸ਼ੇਅਰ ਕੀਤੇ ਸੀਗੇ ਤੇ ਮਿਲਾਂਗੇ ਜੀ, ਉੱਥੇ ਲਾਵਾਂਗੇ ਰੌਣਕਾਂ, ਕਿਉਂਕਿ ਮੈਂ ਵੀ ਥੋੜਾ ਗਾ ਲੈਣਾ, ਮੈਂ ਵੀ ਸਿੰਗਰ ਆ ਪੰਜਾਬੀ। ਹਾਂਜੀ ਤੇ ਉਹਨਾਂ ਨਾਲ ਮਿਲਦੇ ਆ ਜੀ, ਦੇਖਦੇ ਆ, ਕਰਦੇ ਆ ਰਾਬਤਾ। ਬਿਲਕੁਲ ਜੀ, ਚਾਹੇ ਯੰਗ ਸਿੰਗਰ ਹੋਣ, ਆਪਣਾ ਜਿਵੇਂ ਸਮੀ ਬਾਈ ਆ, ਵੀਰ ਆਪਣਾ ਛੋਟਾ, ਤੇ ਲੱਗਦੀਆਂ ਰਹਿੰਦੀਆਂ ਆਪਣੀਆਂ ਵੀ ਮਹਿਫਲਾਂ, ਇਨਸ਼ਾਅੱਲਾ ਵੀਰ ਹੋਣਾ ਨਾਲ ਮਹਿਫਲਾਂ ਲੱਗਣਗੀਆਂ ਉਹਨਾਂ ਦੀਆਂ। ਐਦਾਂ ਪਿਆਰ ਵਧੇਗਾ। ਯੂਥ ਜਿਹੜਾ ਹੁਣ ਨਵੇਂ ਸ਼ਬਦਾਂ ਦੇ ਵਿੱਚ ਇੱਕ ਦੂਜੇ ਨੂੰ ਅਟਰੈਕਟ ਕਰਦੀ ਆ। ਪਹਿਲੋਂ ਪੁਰਾਣੇ ਜਿਵੇਂ ਨੁਸਰਤ ਸਾਹਿਬ ਸੀਗੇ, ਆਰਫ ਲੋਹਾਰ, ਆਲਮ ਲੋਹਾਰ ਦੀ ਗੱਲ ਕੀਤੀ, ਉਹਨਾਂ ਦੇ ਵੀ ਸ਼ਬਦ ਆਪਸ 'ਚ ਉਸ ਸਪੀਡ ਤੱਕ ਮਿਲਦੇ ਸੀ। ਹੁਣ ਵੀ ਉਹਨਾਂ ਨੂੰ ਬਹੁਤ ਸੁਣਿਆ ਜਾਂਦਾ, ਲੇਕਿਨ ਨਵੀਂ ਜਿੱਦਾਂ ਯੰਗ ਜਨਰੇਸ਼ਨ ਉੱਠਦੀ ਆ, ਉੱਧਰ ਦੀ ਜਾਂ ਇੱਧਰ ਦੀ, ਉਹ ਬੜਾ ਪ੍ਰਭਾਵਿਤ ਕਰਦੀ ਆ, ਇੱਕ ਦੂਜੇ ਨੂੰ ਖਿੱਚ ਪਾਉਂਦੀ ਆ। ਤੇ ਅੱਜ ਉਹਦਾ ਹੀ ਇਹ ਸਾਰਾ ਕੱਚਾ ਚਿੱਟਾ ਕਿ ਸਾਰੇ ਜਾਣੇ ਕਿ ਵੀਰ ਜਿਹੜੇ ਉਹ ਰਲ ਕੇ ਇੱਥੇ ਖੜਨ ਨੂੰ ਤਿਆਰ ਆ, ਰਲ ਕੇ ਬਹਿਣ ਨੂੰ ਤਿਆਰ ਆ, ਪਿਆਰ ਮੁਹੱਬਤ ਦੀ ਗੱਲ ਕਰਨ ਨੂੰ ਤਿਆਰ ਆ। ਉਮੀਦ ਹੈ ਕਿ ਤੁਹਾਨੂੰ ਸਰਦਾਰਾਂ ਦੀ ਗੱਲ ਵਧੀਆ ਲੱਗੀ ਹੋਏਗੀ। ਆਪਣਾ ਨਨਕਾਣਾ ਸਾਹਿਬ ਦਾ ਜਿਹੜਾ ਮੇਲਾ ਲੱਗਿਆ ਹੋਇਆ, ਇਨਸ਼ਾਅੱਲਾ ਇਹਦੇ ਵਿੱਚ ਆਪਾਂ ਬਹੁਤ ਸਾਰੇ ਲੋਕਾਂ ਨੂੰ ਮਿਲਣਾ, ਬਹੁਤ ਸਾਰੇ ਜਿਹੜੇ ਉਹ ਸੁਨੇਹੇ ਤੁਹਾਡੇ ਤੱਕ ਪਹੁੰਚਾਉਣੇ ਆ। ਜੁੜੇ ਰਹੋ, ਟੀਮ ਇੱਕ ਪਿੰਡ ਪੰਜਾਬ ਦਾ ਅੱਜ ਇੱਥੇ ਮੌਜੂਦ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਰ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਚੜ੍ਹਦੀ ਕਲਾ ਜੀ। ਤੁਸੀਂ ਸੁਣਾਓ ਕੀ ਹਾਲ ਚਾਲ? ਬਿਲਕੁਲ ਵਧੀਆ ਜੀ। ਹੋਰ ਸਰਦਾਰ ਜੀ ਤੁਸੀਂ ਵਧੀਆ? ਬਹੁਤ ਵਧੀਆ। ਕੀ ਨਾਮ ਹੈ ਜੀ ਆਪਣਾ? ਨੈਬ ਸਿੰਘ ਜੀ। ਨੈਬ ਸਿੰਘ। ਹਾਂਜੀ। ਅੱਛਾ। ਤੇ ਕਿੱਥੋਂ ਆਏ ਆ? ਮੈਂ ਰਾਜਸਥਾਨ ਤੋਂ ਜੀ। ਰਾਜਸਥਾਨ। ਹਾਂਜੀ। ਤੁਸੀਂ ਪੰਜਾਬ ਚੜ੍ਹਦੇ ਤੋਂ ਜੀ। ਕਿਹੜਾ ਜ਼ਿਲ੍ਹਾ, ਕਿਹੜਾ ਪਿੰਡ? ਮੋਗਾ ਜ਼ਿਲ੍ਹਾ, ਕੋਟ ਈਸੇ ਖਾਂ ਸ਼ਹਿਰ। ਕੋਟਲੀ ਸ਼ੇਖਾਂ? ਕੋਟ ਈਸੇ ਖਾਂ। ਕੋਟ ਈਸੇ ਖਾਂ, ਹਾਂਜੀ, ਗੈਲੀ ਵਾਲਾ ਪਿੰਡ। ਸਹੀ ਦਿੱਲੀ ਵਾਲਾ ਪਿੰਡ ਆ। ਤੁਸੀਂ ਸਰਦਾਰ ਜੀ ਕਿੱਥੋਂ? ਮੈਂ ਮੋਗੇ ਤੋਂ ਆਇਆ ਵਾ। ਮੇਰਾ ਪਿੰਡ ਤਲਵੰਡੀ ਨੌਬਾਰ। ਤਲਵੰਡੀ ਨੌਬਾਰ ਤੋਂ। ਬਹੁਤ ਵਧੀਆ ਜੀ। ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ। ਹੁਣ ਸਾਨੂੰ ਤਾਂ ਪਿੰਡਾਂ ਤੱਕ ਦੇ ਨਾਮ ਚੇਤਾ ਹੋਣ ਲੱਗ ਪਿਆ, ਜਿੱਦਾਂ ਹੁਣ ਵੀਰ ਹੋਣਾ ਦੇ ਨਾਮ ਲੈ ਕਿਤੇ ਨਾ ਕਿਤੇ ਦਿਮਾਗ 'ਚ ਰਹਿ ਜਾਣੇ ਆ। ਜ਼ਿਲ੍ਹਿਆਂ ਤੱਕ ਫਿਰ ਜਦੋਂ ਪਿੰਡਾਂ ਦੇ ਨਾਮ ਲੈਂਦੇ ਆ, ਕਈ ਜਿਹੜੇ ਉਧਰੋਂ ਉੱਠ ਕੇ ਆਏ ਆ ਜਾਂ ਇਧਰੋਂ ਉਧਰ ਗਏ ਆ, ਉਹਨਾਂ ਨੂੰ ਜੁੜ ਜਾਂਦੇ ਆਪਸ 'ਚ ਨਾ ਕਿਤੇ ਨਾਮ ਚੇਤੇ ਆ ਜਾਂਦਾ। ਇਹ ਦੱਸੋ ਸਰਦਾਰ ਜੀ, ਤੁਸੀਂ ਪਾਕਿਸਤਾਨ ਫਸਟ ਟਾਈਮ ਆਏ ਹੋ ਜਾਂ ਪਹਿਲਾਂ ਵੀ ਕਿਤੇ ਆਏ ਹੋ? ਪਿਛਲੇ ਸਾਲ ਵੀ ਆਏ ਸੀਗੇ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪਿਛਲੇ ਸਾਲ ਵੀ ਆਏ ਸੀਗੇ। ਸਾਡੇ ਪੁਰਖੇ ਵੀ ਇੱਥੋਂ ਹੀ ਗਏ, ਲਾਹੌਰ ਤੋਂ। ਲਾਹੌਰ ਤੋਂ? ਹਾਂਜੀ। ਲਾਹੌਰ ਸ਼ਹਿਰ ਦੇ ਵਿੱਚ? ਨਹੀਂ, ਲਾਹੌਰ ਸ਼ਹਿਰ ਦੇ ਨਾਲ ਬਬਲੀਆਣਾ ਪਿੰਡ ਜੀ, ਬਬਲੀ ਵਾਲਾ, ਰਾਏਵਿੰਡ ਜੰਕਸ਼ਨ ਦੇ ਨਾਲ। ਰਾਏਵਿੰਡ ਦੇ ਕੋਲ? ਹਾਂਜੀ। ਉੱਥੇ ਦਾ ਚੱਕਰ ਲੱਗਿਆ, ਫਿਰ ਕੋਈ ਸੁਭਾਅ ਬਣਿਆ? ਨਹੀਂ, ਹਜੇ ਤੱਕ ਨਹੀਂ ਬਣਿਆ ਜੀ। ਬਿਲਕੁਲ ਜੀ, ਰੱਬ ਨੇ ਚਾਹਿਆ, ਗੁਰੂ ਨਾਨਕ ਜੀ ਨੇ ਚਾਹਿਆ ਤੇ ਜ਼ਰੂਰ ਉੱਥੇ ਦਾ ਵੀ ਬਣੇਗਾ ਇਹਨਾਂ ਦਾ। ਤੇ ਤੁਸੀਂ ਪਹਿਲੀ ਦਫਾ ਆਏ ਹੋ ਜਾਂ ਪਹਿਲਾਂ ਵੀ? ਨਹੀਂ, ਅਸੀਂ ਵੀ ਦੂਜੀ ਰੇ ਆਏ ਜੀ। ਪਿਛਲੇ ਸਾਲ ਆਏ ਸੀ, ਇਕੱਠੇ ਹੀ ਆਏ ਸੀ। ਪਿਛਲੇ ਸਾਲ ਹੀ ਆਏ ਸੀ। ਹਾਂਜੀ। ਤੇ ਤੁਸੀਂ ਸਰ? ਮੈਂ ਪਹਿਲੀ ਵਾਰ ਆਇਆ ਜੀ। ਪਹਿਲੀ ਵਾਰ ਮੈਂ ਕਰਤਾਰਪੁਰ ਸਾਹਿਬ ਗਿਆ ਸੀਗਾ ਜੀ, ਤੇ ਹੁਣ ਇੱਥੇ ਆਏ ਜੀ। ਤੁਸੀਂ ਤਾਂ ਪਹਿਲਾਂ ਐਕਸਪੀਰੀਅੰਸ ਕੀਤਾ ਹੋਇਆ ਲੈਂਦੇ ਪੰਜਾਬ ਨੂੰ, ਲੋਕਾਂ ਨੂੰ ਮਿਲੇ ਹੋਏ ਆ। ਤੁਸੀਂ ਪਹਿਲੀ ਵਾਰੀ ਆਏ ਆ, ਤੁਸੀਂ ਦੱਸੋ ਆਪਣਾ ਐਕਸਪੀਰੀਅੰਸ ਕਿਹੋ ਜਿਹਾ ਲੱਗਿਆ? ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ। ਮੈਂ ਸੋਚ ਵੀ ਨਹੀਂ ਸਕਦਾ ਜੀ ਬਈ ਇੰਨਾ ਜ਼ਿਆਦਾ ਪਿਆਰ ਮਿਲੂਗਾ ਇੱਥੇ ਆ ਕੇ। ਬਹੁਤ ਚੰਗਾ ਲੱਗ ਰਿਹਾ ਜੀ। ਹੁਣ ਮਨ ਨਹੀਂ ਕਰਦਾ ਸੱਚੀ ਇੱਥੋਂ ਜਾਣ ਨੂੰ ਜੀ। ਵਾਹ ਜੀ ਵਾਹ। ਇਹ ਹੈਗੀਆਂ ਜੀ ਮੁਹੱਬਤਾਂ ਦਿਲੋਂ ਜਿਹੜੀਆਂ ਨਾ। ਆਪਾਂ ਹੋਰ ਦੇਸ਼ਾਂ ਵਿਦੇਸ਼ਾਂ ਜਾਂਦੇ ਆ, ਰਹਿੰਦੇ ਆ, ਫਿਰਦੇ ਤੁਰਦੇ ਆ, ਲੇਕਿਨ ਜਿਹੜੀਆਂ ਆਹ ਸਾਂਝਾਂ ਨਾ, ਸਾਡੇ ਲੈਂਗੁਏਜ ਬੈਰੀਅਰ ਹੈ ਨਹੀਂ, ਸਾਡੇ ਪਿਆਰ ਮੁਹੱਬਤ, ਸਾਡੀਆਂ ਸਾਂਝਾਂ, ਸਾਡੇ ਕਲਚਰਲ ਲਿਹਾਜ਼ ਨਾਲ ਇੱਕ ਅਸੀਂ ਬਹੁਤ ਸਾਰੀਆਂ ਸਾਡੇ ਵਿੱਚ ਸਾਂਝਾਂ। ਤੇ ਉਹ ਕਿਸ ਚੀਜ਼ ਨੂੰ ਲੈ ਕੇ ਸਭ ਨਾਲੋਂ ਜ਼ਿਆਦਾ ਅਟਰੈਕਟ ਹੋਏ ਆ ਪਾਕਿਸਤਾਨ ਨਾਲ? ਜਿਹੜਾ ਬਾਈ ਜੀ ਇੱਥੇ ਸਭ ਤੋਂ ਜ਼ਿਆਦਾ ਜਿਹੜਾ ਪਿਆਰ ਮਿਲ ਰਿਹਾ ਨਾ ਜੀ ਜਨਤਾ ਦਾ, ਉਹ ਇੰਨਾ ਸਾਡੇ ਵੀ ਨਹੀਂ ਮਿਲਿਆ ਜੀ ਜਿੰਨਾ ਇੱਥੇ ਮਿਲ ਰਿਹਾ ਜੀ। ਹਰ ਕੋਈ ਜੀ, ਜਿਵੇਂ ਕੋਈ ਫੋਟੋ ਕਰਵਾ ਰਿਹਾ ਜੀ, ਜਿਵੇਂ ਕੋਈ ਪੁਰਾਣੀਆਂ ਯਾਦਾਂ, ਇੱਥੇ ਜਿਹੜਾ ਕਲਚਰ ਹੈ ਜੀ ਦੇਖ ਕੇ ਸਾਡਾ ਬਹੁਤ ਮਨ ਖੁਸ਼ ਹੋ ਰਿਹਾ ਜੀ। ਚਾਹੇ ਅਸੀਂ ਬਹੁਤ ਅੱਗੇ ਜਾ ਚੁੱਕੇ ਹਾਂ, ਪਰ ਇਹ ਜਿੱਥੇ ਜਿਹੜਾ ਕਲਚਰ ਹੈ ਨੇ ਤੁਹਾਡਾ ਜੀ, ਇਹ ਸਾਨੂੰ ਬਹੁਤ ਜ਼ਿਆਦਾ ਪਿਆਰ ਦੇ ਰਿਹਾ ਜੀ। ਸਾਨੂੰ ਪੁਰਾਣਾ ਸਾਡਾ ਪੰਜਾਬ ਜਾਂ ਰਾਜਸਥਾਨ ਸਾਰਾ ਸਾਨੂੰ ਯਾਦ ਆ ਰਿਹਾ ਜੀ, ਪੁਰਾਣਾ ਆਪਦਾ। ਇੱਥੇ ਨਨਕਾਣਾ ਸਾਹਿਬ ਤਾਂ ਬਿਲਕੁਲ ਹੀ ਯਾਨੀ ਕਿ ਡਿਵੈਲਪਮੈਂਟ ਨਹੀਂ ਕਰ ਸਕਦੇ, ਨਾ ਕੀਤੀ ਆ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜੋ ਹੱਥਾਂ ਨਾਲ ਜਾਂ ਉਹਨਾਂ ਨੇ ਜੋ ਕਟਿੰਗ ਕੀਤੀ ਆ ਉਹੀ ਰਹਿਣੀ ਆ। ਇੱਥੇ ਬਿਲਕੁਲ ਸਖਤੀ ਆ, ਤੇ ਉਹ ਚੀਜ਼ਾਂ ਦੇਖ ਕੇ ਕਿਤੇ ਨਾ ਕਿਤੇ ਝਲਕ ਪੈਂਦੀ ਆ ਨਾ। ਬਿਲਕੁਲ ਜੀ। ਕਿਉਂਕਿ ਜਿਵੇਂ ਜੀ ਦਾਦਾ ਪੜਦਾਦਾ ਵੀ ਜੀ ਸਾਡੇ ਪਾਕਪਤਨ ਤੋਂ ਸੀਗੇ ਜੀ। ਹਾਂਜੀ। ਕਿਹੜਾ ਪਿੰਡ ਹੈ ਜੀ? ਉੱਥੇ ਜੀ ਜਿਵੇਂ ਦੱਸਿਆ ਸੀਗਾ, ਲਾਲ ਸਿੰਘ ਦੀ ਢਾਣੀ ਦੱਸੀ ਜੀ ਕੋਈ। ਹੈਗੀ ਜੀ।
ਮੈਂ ਦੱਸਿਆ ਜ਼ਰੂਰ ਸੀ, ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਪਾਲਣ ਦੀ, ਪਰ ਮੈਨੂੰ ਕਦੇ ਨੈਟ ਤੇ ਕਦੇ ਕੁਝ ਮਿਲਿਆ ਨਹੀਂ ਸੀਗਾ ਜੀ। ਅੱਜ ਤੁਹਾਡੇ ਨਾਲ ਵਾਰ ਤੇ ਹੋਈ ਹੈ ਜੀ, ਇਸ ਲਈ ਧੰਨਵਾਦ ਤੁਹਾਡਾ। ਜੇ ਭਾਲ ਕੇ ਦਿਓਗੇ ਤਾਂ ਜ਼ਰੂਰ। ਜੀ ਸਾਡਾ ਤਾਂ ਕੰਮ ਹੀ ਇਹ ਹੈ ਵਿਛੜਿਆਂ ਨੂੰ ਮਿਲਾਉਣਾ। ਅਸੀਂ ਕੋਈ 7-8 ਸਾਲ ਤੋਂ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਇਹੀ ਕੰਮ ਕਰ ਰਹੀ ਆ, ਪਿਆਰ ਮੁਹੱਬਤ ਨੂੰ ਵਧਾਉਣਾ, ਵਿਛੜਿਆਂ ਨੂੰ ਮਿਲਾਉਣਾ। ਜਾਂ ਫਿਰ ਹੁਣ ਨਵਾਂ ਆਪਣਾ ਸੈਗਮੈਂਟ ਚੱਲਿਆ, ਜਿਹੜੇ ਆਪਣੇ ਚੜ੍ਹਦੇ ਲਹਿੰਦੇ ਪੰਜਾਬ ਤੋਂ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਆ, ਉਹਨਾਂ ਨੂੰ ਟੂਰਿਜ਼ਮ ਪ੍ਰੋਵਾਈਡ ਕਰੀਦੀ ਆ ਵੱਖੋ ਵੱਖ ਉਹਨਾਂ ਦੇ ਪਿੰਡਾਂ ਤੱਕ। ਨਨਕਾਣਾ ਸਾਹਿਬ, ਪੰਜਾ ਸਾਹਿਬ, ਹਰ ਜਗ੍ਹਾ ਤੇ ਨਾਸਰ ਕਸਾਣਾ ਜੀ ਲੈ ਕੇ ਜਾਂਦੇ ਨੇ। ਬਹੁਤ ਵਧੀਆ ਇਹ ਵੀ ਉਪਰਾਲਾ ਉਹਨਾਂ ਨੇ ਕੀਤਾ, ਬੜੀ ਮਿਹਨਤ ਮੁਸ਼ੱਕਤ ਦੇ ਨਾਲ ਇਹ ਵੀ ਸਿਲਸਿਲਾ ਸ਼ੁਰੂ ਕੀਤਾ। ਤੁਸੀਂ ਦੱਸੋ ਸਰਦਾਰ ਜੀ, ਲਹਿੰਦੇ ਪੰਜਾਬ 'ਚ ਆ ਕੇ ਦੂਜੀ ਵਾਰੀ, ਪਹਿਲੀ ਵਾਰੀ ਕੋਈ ਯਾਦਗਾਰ ਮਾਹੌਲ ਜਿਹੜਾ ਰਿਹਾ ਸੀ ਦਿਲ ਦੇ ਵਿੱਚ, ਜਿਹੜੀ ਦੁਬਾਰਾ ਤਾਂਘ ਲੱਗੀ ਆਉਣ ਦੀ? ਬਹੁਤ ਵਧੀਆ ਜੀ। ਸਾਰੇ ਜਿਹੜੇ ਯਾਰ ਦੋਸਤ ਬਣਾ ਕੇ ਗਏ ਸੀ ਪਿਛਲੀ ਵਾਰੀ, ਉਹ ਐਤਕੀ ਫਿਰ ਮਿਲੇ ਆ। ਵਾਹ ਜੀ ਵਾਹ। ਹਾਂਜੀ ਕੰਟੈਕਟ ਹੈ ਸੀ ਉਹਨਾਂ ਦਾ? ਹਾਂਜੀ, ਕੰਟੈਕਟ ਹੈ ਵੀ ਸੀ, ਨਹੀਂ ਵੀ ਸੀ ਹੈ, ਉਹ ਤਾਂ ਵੀ ਲੱਭ ਗਏ। ਸਾਰਿਆਂ ਨੂੰ ਮਿਲ ਕੇ ਆਏ ਆ, ਹੁਣ ਵੀ ਹੁਣ ਬੈਠੇ ਆਏ ਆ ਸਾਰਿਆਂ ਕੋਲੋਂ। ਤੇ ਸਿਕਿਉਰਿਟੀ ਵਾਲੇ ਵੀ ਸੀਗੇ, ਜਿੰਨੇ ਬਹੁਤ ਯਾਰ ਬੇਲੀ ਬਣੇ ਸੀਗੇ, ਸਾਰਿਆਂ ਨੂੰ ਮਿਲ ਕੇ ਆਏ ਆ। ਹਾਂਜੀ। ਤੇ ਕਹਿ ਲਓ ਸਰਕਾਰ ਪੱਖੋਂ ਕੋਈ ਇੰਤਜ਼ਾਮਾਂ ਦੇ ਵਿੱਚ ਘਾਟ ਤਾਂ ਨਹੀਂ, ਕੋਈ ਐਸਾ ਚੱਕਰ ਤਾਂ ਨਹੀਂ? ਕੋਈ ਯਾਰ ਦਿਲ ਖੁੱਲੇ ਆ ਜੀ, ਕੋਈ ਚੱਕਰ ਹੀ ਨਹੀਂਗਾ। ਇੰਨੇ ਵਾਧ ਘਟ ਤਾਂ ਹੁੰਦੀ ਰਹਿੰਦੀ ਹੈ। 2 ਪ੍ਰਾਹੁਣੇ ਆ ਜਾਣ ਵੱਧ ਘਰੇ ਸਾਹਮਣੇ ਔਖੇ ਹੋ ਜਾਂਦੇ, ਫਿਰ ਵੀ ਅਸੀਂ ਤਾਂ ਇੰਨੇ ਆਏ ਆ। ਸੰਗਤਾਂ ਬਹੁਤ ਆ ਸੰਗਤ ਬਹੁਤ ਆਈ ਹੈ, ਕੋਈ ਨਹੀਂ, ਵਾਧ ਘਟ ਤਾਂ ਹੁੰਦੀ ਰਹਿੰਦੀ ਹੈ, ਕੋਈ ਚੱਕਰ ਨਹੀਂ। ਬਸ ਇੰਨਾ ਵੀ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਦੇ ਦਰਸ਼ਨ ਹੋ ਗਏ, ਹੋਰ ਕੀ ਚਾਹੀਦਾ ਤੋਂ ਵੱਧ। ਤੁਸੀਂ ਦੱਸੋ ਜੀ, ਤੁਹਾਨੂੰ ਦੁਬਾਰਾ ਖਿੱਚ ਪਈ ਨਨਕਾਣਾ ਸਾਹਿਬ ਆਉਣ ਦੀ ਤਾਂਘ ਸੀਗੀ, ਦੁਬਾਰਾ ਆਏ ਹੋ, ਕੀ ਚੀਜ਼ ਸੀਗੀ ਦੁਬਾਰਾ ਆਉਣ ਦਾ ਸੋਚਿਆ, ਜਾਂ ਬਾਬਾ ਜੀ ਨੇ ਕਰਤੇ ਦਰ? ਬਸ ਜੀ ਮਨ 'ਚ ਤਮੰਨਾ ਸੀ ਵੀ ਅਗਲੇ ਸਾਲ ਫਿਰ ਜਾਈਏ, ਤੇ ਚਲੋ ਪਾਸਪੋਰਟ ਦਿੱਤਾ ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਦੇ ਨਾਲ ਐਤਕੀ ਫਿਰ ਦਰਸ਼ਨ ਮੇਲੇ ਹੋ ਗਏ। ਪਿਛਲੇ ਸਾਲ ਸਾਨੂੰ ਲਾਹੌਰ ਮਤਲਬ ਕਿ ਦਿਨ ਘੱਟ ਸੀ ਮਿਲੇ, ਐਤਕੀ ਚਲੋ 2 ਦਿਨ ਵੱਧ ਮਿਲੇਗੇ। ਸਾਨੂੰ ਜਿਹੜਾ ਇਛਾਈ ਕਿਲਾ ਵਾ ਉਹ ਦੇਖਿਆ ਨਹੀਂ ਸੀ ਗਿਆ, ਚਲੋ ਇਸ ਵਾਰ ਅਸੀਂ ਦੇਖ ਲਾਂਗੇ। ਰਾਜਾ ਰਣਜੀਤ ਸਿੰਘ ਦਾ ਰਾਜ ਦੇਖ ਲਿਆ? ਹਾਂਜੀ ਹਾਂਜੀ ਹਾਂਜੀ, ਉਹ ਅਜੇ ਜਾਣਾ ਜੀ, ਹੁਣ ਜਾਵਾਂਗੇ ਦੇਖਣ। ਸਹੀ। ਹਾਂਜੀ ਹਾਂਜੀ, ਇਸ ਕਰ ਚੰਗੀਆਂ ਕਰੇ ਜੀ। ਮੈਂ ਇੱਕ ਗੱਲ ਹੋਰ ਦੱਸਦਾ, ਇਹਨਾਂ ਦੇ ਦਾਦਾ ਜੀ ਦੇ ਨਾਂ ਤੇ ਪਿੰਡ ਬਣਿਆ ਸੀ ਕੋਟ ਬਲਾਖਾ ਸਿੰਘ। ਹਾਂਜੀ, ਚੁਨੀਆਂ, ਤਹਿਸੀਲ ਚੂਨੀਆਂ। ਹਾਂਜੀ ਹਾਂਜੀ, ਕੋਟ ਬਲਾਖਾ ਸਿੰਘ। ਹਾਂਜੀ ਕੋਟ ਬਲਾਕਾ ਸਿੰਘ। ਮੁੜ ਕੇ ਗਏ ਕਿਤੇ, ਲੱਗਿਆ ਪ੍ਰਬੰਧ? ਨਹੀਂ ਜੀ, ਜਾਣ ਦਾ ਸਵਾਬ ਹੀ ਨਹੀਂ ਬਣਿਆ ਜੀ। ਹਾਂਜੀ ਹਾਂਜੀ। ਚਲੋ ਜੀ, ਜੇ ਕੋਟ ਬਲਾਖਾ ਸਿੰਘ ਚੂਨੀਆਂ ਤੋਂ ਕੋਈ ਦੇਖ ਰਿਹਾ ਵਾ, ਕੰਟੈਕਟ ਕਰੇ, ਸਾਡਾ ਨੰਬਰ ਚੱਲ ਰਿਹਾ ਹੋਣਾ, ਅਸੀਂ ਸਰਦਾਰ ਜੀ ਹੁਣਾਂ ਨਾਲ ਕੰਟੈਕਟ ਕਰਾਵਾਂਗੇ। ਲਾਜ਼ਮੀ ਇਹਨਾਂ ਨੂੰ ਪਿੰਡ ਦਿਖਾਓ। ਇਹ ਬਹੁਤ ਜ਼ਿਆਦਾ ਤੰਗ ਹੁੰਦੀ ਹੈ, ਜਿਨ੍ਹਾਂ ਨੇ 70-80 ਸਾਲ ਤੋਂ ਆਪਣੇ ਪਿੰਡ ਛੱਡੇ ਹੋਏ ਨੇ। ਉਹ ਬਜ਼ੁਰਗ 10-10 ਚੀਜ਼ਾਂ ਇਸ ਦੁਨੀਆ ਤੋਂ ਚਲੇ ਗਏ ਨੇ, ਲੇਕਿਨ ਉਹ ਤੰਗ ਸਾਡੇ ਦਿਲਾਂ 'ਚ, ਸਾਡਾ ਵੀ ਜਿੱਦਾਂ ਹੁਣ ਚੜ੍ਹਦੇ ਪੰਜਾਬ ਲੁਧਿਆਣੇ ਦਾ ਨਾਮ ਆ ਜਾਵੇ ਤੇ ਅਸੀਂ ਇੱਕ ਵਾਰੀ ਖਿੱਚ ਪੈਂਦੀ ਆ, ਤੇ ਉਹੀ ਹਿਸਾਬ ਇਹਨਾਂ ਦਾ ਹੁੰਦਾ। ਤੇ ਅਸੀਂ ਕਹਿੰਦੇ ਆ ਲਾਜ਼ਮੀ ਪਿੰਡ ਇੱਕ ਦੂਜੇ ਨੂੰ ਦੇਖਣੇ ਚਾਹੀਦੇ ਆ, ਪੀੜ੍ਹੀ ਜੁੜਨੀ ਚਾਹੀਦੀ ਆ, ਇਦਾਂ ਹੀ ਮੁਹੱਬਤਾਂ ਦੇ ਪਿਆਰ ਵੱਧਦੇ ਆ। ਇਦਾਂ ਹੀ ਸਰਦਾਰ ਜੀ? ਹਾਂਜੀ ਹਾਂਜੀ, ਬਿਲਕੁਲ ਇਦਾਂ ਹੀ ਇਦਾਂ ਹੀ। ਹੋਰ ਸਰਦਾਰ ਜੀ, ਤੁਸੀਂ ਕੋਈ ਸ਼ੇਅਰ ਕਰਨਾ ਹੋਵੇ ਆਪਣਾ ਐਕਸਪੀਰੀਅੰਸ ਇਸ ਸਾਲ ਦਾ, ਪਿਛਲੇ ਸਾਲ ਨਾਲੋਂ ਕੋਈ ਵਧੀਆ ਚੀਜ਼ ਲੱਗੀ ਹੈ ਇਸ ਸਾਲ? ਬਹੁਤ ਵਧੀਆ, ਇੰਤਜ਼ਾਮ ਬਹੁਤ ਵਧੀਆ, ਬਹੁਤ ਵਧੀਆ ਮਾਹੌਲ, ਬਹੁਤ ਵਧੀਆ, ਸਾਰੇ ਮਿਲਦੇ, ਬਹੁਤ ਸੋਹਣਾ ਪਿਆਰ ਬਹੁਤ ਮਿਲਦਾ, ਬਹੁਤ ਮੁਹੱਬਤ ਮਿਲਦੀ ਹੈ। ਤੁਸੀਂ ਦੱਸੋ ਜੀ, ਦੁਬਾਰਾ ਆਉਂਗੇ ਹੁਣ? ਬਿਲਕੁਲ ਜੀ, ਵਿਸਾਖੀ ਤੇ ਪੂਰੀ ਕੋਸ਼ਿਸ਼ ਕਰੂੰਗਾ ਜੀ, ਆਪਦੇ ਡੈਡੀ ਜੀ ਨੂੰ ਵੀ ਨਾਲ ਲੈ ਕੇ ਆਉਣ ਦੀ। ਮੇਰਾ ਯਾਰ ਰਹਿ ਗਿਆ ਜੀ ਇੱਕ, ਜਗਤਾਰ ਸਿੰਘ ਗਿੱਲ ਜੀ, ਉਹਦਾ ਵੀਜ਼ਾ ਨਹੀਂ ਲੱਗਿਆ ਸੀ ਜਗਤੀ, ਦੋਨਾਂ ਨੇ ਇਕੱਠਾ ਅਪਲਾਈ ਕੀਤਾ ਸੀ। ਕੋਸ਼ਿਸ਼ ਕਰਾਂਗੇ ਅਗਲੇ ਕਿਹੜੇ ਦੋਨੇ ਇਕੱਠੇ ਆਈਏ ਜੀ ਦੁਬਾਰਾ ਵਿਸਾਖੀ ਤੇ ਜੀ। ਬਿਲਕੁਲ ਜੀ, ਜਿਹੜੇ ਸਰਦਾਰ ਵੀਰ ਸਾਡੇ ਨਾਲ ਜੁੜੇ ਹੁੰਦੇ ਆ, ਜੇ ਕਿਸੇ ਨੂੰ ਨਹੀਂ ਵੀ ਪਤਾ ਇਸ ਪ੍ਰੋਸੈਸ ਦਾ ਵੀਜ਼ਾ ਲੈਣ ਦਾ, ਉਹ ਕਿਤੇ ਨਾ ਕਿਤੇ ਕੰਟੈਕਟ ਕਰਕੇ ਸਾਡੇ ਤੋਂ ਪੁੱਛ ਲੈਣਾ, ਅਸੀਂ ਅੱਗੇ ਕੰਟੈਕਟ ਕਰਾ ਦੇਵਾਂਗੇ। ਜਿਨ੍ਹਾਂ ਨੇ ਕੀਤਾ ਹੁੰਦਾ ਅਪਲਾਈ, ਉਹ ਪਤਾ ਲੱਗ ਜਾਂਦਾ, ਵਧੀਆ ਚੀਜ਼ ਉਹ ਚੱਲ ਪੈਂਦੀ ਆ। ਤੇ ਇਨਸ਼ਾਅੱਲਾ ਮਿਲਦੇ ਹਾਂ ਅਸੀਂ, ਇਨਸ਼ਾਅੱਲਾ ਮਿਲਦੇ ਹਾਂ ਆਪਾਂ ਕਿਸੇ ਹੋਰ ਪ੍ਰੋਗਰਾਮ ਦੇ ਨਾਲ, ਕਿਸੇ ਹੋਰ ਯਾਤਰੀ ਦੇ ਨਾਲ। ਇੱਥੇ ਆਪਾਂ ਗੁਰਪੁਰਬ ਤੇ ਹੀ ਹਾਂ ਜੀ, ਇਨਸ਼ਾਅੱਲਾ ਮਿਲਦੇ ਰਹਿਣਗੇ ਤੁਹਾਨੂੰ ਇੱਥੇ ਦੀਆਂ ਵੀਡੀਓਜ਼। ਧੰਨਵਾਦ ਜੀ।